ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਨਆਰਆਈ ਭਰਾਵਾਂ ਦੀ। ਸ਼ਰਮਾ ਜੀ, ਇੱਕ ਸਮਾਂ ਸੀ ਜਦੋਂ ਐਨਆਰਆਈ ਭਰਾਵਾਂ ਦੀਆਂ ਜਿਹੜੀਆਂ ਜਾਇਦਾਦਾਂ ਸੀ, ਉਹਨਾਂ ਤੇ ਨਜਾਇਜ਼ ਕਬਜ਼ੇ ਹੋਏ। ਇਹਨਾਂ ਦੇ ਵਿੱਚ ਬੇਤਹਾਸ਼ਾ ਵਾਧਾ 2010 ਤੋਂ ਲੈ ਕੇ 13-14 ਦੇ ਦਰਮਿਆਨ ਬਹੁਤ ਜ਼ਿਆਦਾ ਹੋਇਆ। ਆਪਾਂ ਦੇਖਿਆ ਐਨਆਰਆਈ ਸੰਮੇਲਨ ਵੀ ਹੋਏ, ਐਨਆਰਆਈ ਥਾਣੇ ਵੀ ਬਣੇ, ਪਰ ਉਹਨਾਂ ਦੇ ਵਿੱਚ ਕੀ ਨਿਬੜਿਆ, ਕਿਸੇ ਦੇ ਪੱਲੇ ਕੀ ਪਿਆ, ਆਪਾਂ ਸਾਰੇ ਜਾਣਦੇ ਹੀ ਹਾਂ। ਸਾਰਾ ਕੁਛ ਬਦਲ ਗਿਆ, ਸਰਕਾਰਾਂ ਵੀ ਬਦਲ ਗਈਆਂ, ਪਰ ਐਨਆਰਆਈਆਂ ਦੇ ਨਾਲ ਜੁੜਦੇ ਮਸਲੇ ਜਿਉਂਦੇ ਤਿਉਂ ਨੇ। ਹੁਣ ਇੱਕ ਵਿਧਾਇਕਾ ਬੀਬੀ ਤੇ ਦੋਸ਼ ਲੱਗ ਰਿਹਾ ਹੈ ਕਿ ਇਹਨਾਂ ਨੇ ਐਨਆਰਆਈ ਦੀ ਕੋਠੀ ਦੇ ਉੱਤੇ ਕਬਜ਼ਾ ਕਰ ਲਿਆ। ਵਿਧਾਇਕਾ ਬੀਬੀ ਉੱਥੋਂ ਆਉਂਦੇ ਆ ਜਿੱਥੋਂ ਐਨਆਰਆਈਜ਼ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਤਾਲੁਕਾਤ ਰੱਖਦੇ ਨੇ। ਬੀਬੀ ਮਾਣੂਕੇ ਤੇ ਦੋਸ਼ ਲੱਗ ਰਹੇ ਨੇ। ਬਿਲਕੁਲ ਜੀ, ਬੀਬੀ ਮਾਣੂਕੇ ਹੋਰੀ ਮਤਲਬ ਕਿ ਇੱਕ ਵੱਡਾ ਨਾਮ ਹੈ ਆਮ ਆਦਮੀ ਪਾਰਟੀ ਦੀ ਅੰਦਰ, ਇੱਕ ਬਤੌਰ ਐਮਐਲਏ ਵੀ, ਪਿਛਲੀ ਵਾਰ ਲੀਡਰਸ਼ਿਪ ਵਜੋਂ ਵੀ, ਤੇ ਇਸ ਵਾਰ ਉਹ ਮੰਤਰੀ ਬਣਨ ਦੀ ਦੌੜ 'ਚ ਵੀ ਸੀ। ਅਜੇ ਵੀ 2 ਮੰਤਰੀ ਦੇ ਉਹਦੇ ਖਾਲੀ ਨੇ, ਇਸ ਲਈ ਕਈ ਐਮਐਲਏ ਨੂੰ ਉਮੀਦ ਹੈ ਸਾਡੀ ਵਾਰੀ ਆ ਜਾਵੇ। ਪਰ ਜਿਹੋ ਜਿਹੇ ਸਵਾਲਾਂ ਦੇ ਘੇਰੇ 'ਚ ਬੀਬੀ ਮਾਣੂਕੇ ਹੁਣ ਘਿਰੀ ਹੈ, ਇੱਕ ਤਾਂ ਉਹਦੇ ਲਈ ਫਿਕਰ ਹੋ ਗਿਆ ਹੋਣਾ ਕਿ ਹੁਣ ਮੈਨੂੰ ਕੁਰਸੀ ਤਾਂ ਮੰਤਰੀ ਵਾਲੀ ਨਹੀਂ ਮਿਲਣੀ। ਹਾਂਜੀ। ਦੂਸਰਾ, ਹੁਣ ਉਹ ਇਸ ਮਾਮਲੇ ਦੇ ਵਿੱਚ ਕੌਣ ਸੱਚਾ ਕੌਣ ਝੂਠਾ, ਜੇਕਰ ਨਿਰਪੱਖ ਜਾਂਚ ਹੋਵੇ ਤਾਂ ਪਤਾ ਲੱਗੇ। ਬੀਬੀ ਮਾਣੂਕੇ ਕਹਿੰਦੀ ਮੈਂ ਤਾਂ ਕੋਠੀ ਕਿਰਾਏ ਤੇ ਲਈ ਆ। ਹੁਣ ਕਿਰਾਏ ਵਾਲੇ ਨੇ ਕਿਸੇ ਦੀ ਕਬਜ਼ਾ ਕੀਤੀ ਵੀ ਆ, ਧੋਖਾ ਕੀਤਾ ਤਾਂ ਮੈਨੂੰ ਨਹੀਂ ਪਤਾ। ਜੇ ਇਹ ਸਾਬਤ ਹੋ ਜਾਊਗਾ, ਕਹਿੰਦੀ ਆਪਾਂ ਚਾਬੀ ਉਹਨੂੰ ਸੌਂਪ ਦਾਂਗੇ, ਕਹਿੰਦੀ ਜੋ ਬੀਬੀ ਦੀ ਹੋਈ। ਉਧਰ ਬੀਬੀ ਕਹਿੰਦੀ ਨਹੀਂ ਜੀ, ਕਿ ਇਹ ਕੈਨੇਡਾ ਨਾਲ ਸੰਬੰਧਿਤ ਬੀਬੀ ਆ, ਅਮਰਜੀਤ ਕੌਰ। ਉਹ ਬੀਬੀ ਕਹਿੰਦੀ ਕਿ ਬਕਾਇਦਾ ਤੌਰ ਤੇ ਅਸੀਂ ਲੰਬੇ ਸਮੇਂ ਤੋਂ ਇੱਧਰ ਨਹੀਂ ਆ ਪਾ ਰਹੇ ਸੀ। ਇਹ ਬੀਬੀ ਨੇ ਕਾਗਜ਼ ਵੀ ਬਦਲਾ ਲਏ, ਬੀਬੀ ਨੇ ਉੱਥੇ ਰਿਪੇਅਰ ਵੀ ਕਰਾ ਲਈ, ਬੀਬੀ ਨੇ ਤਾਲੇ ਵੀ ਬਦਲ ਲਏ, ਬੀਬੀ ਨੇ ਉਹਦਾ ਕਬਜ਼ਾ ਵੀ ਕਰ ਲਿਆ। ਤੇ ਜੇ ਅਸੀਂ ਆਏ ਆ ਤਾਂ ਸਾਨੂੰ ਭਜਾਤਾ, ਸਾਨੂੰ ਧਮਕੀਆਂ ਦਿੰਦੀ ਆ, ਕਹਿੰਦੀ ਕਿ ਤੁਹਾਨੂੰ ਪਤਾ ਨਹੀਂ ਸਰਕਾਰ ਮੇਰੀ, ਪੁਲਿਸ ਮੇਰੀ ਆ, ਤੁਸੀਂ ਖਾਲੀ ਕਰਾ ਲਓਗੇ। ਹੁਣ ਅਗਲੇ ਇਹ ਕਹਿੰਦੇ ਨੇ, ਤੇ ਉਧਰ ਬੀਬੀ ਕਹਿੰਦੀ ਆ ਕਿ ਭਾਈ ਮੈਂ ਕਿਰਾਏ ਤੇ ਲਈ ਆ। ਔਰ ਤੁਸੀਂ ਜਿਹੜੀ ਗੱਲ ਕਰਦੇ ਹੋ ਪ੍ਰਵੀਨ ਜੀ, ਕਿ ਇੱਥੇ ਐਨਆਰਆਈ ਸੰਮੇਲਨ ਤੇ ਐਨਆਰਆਈ ਥਾਣੇ, ਐਨਆਰਆਈ ਅਦਾਲਤ, ਐਨਆਰਆਈ ਸਭਾ, ਤੇ ਇਹ ਤਾਂ ਉਹੀ ਗੱਲ ਹੈ ਕਿ ਮੰਤਰੀ ਲਾਇਆ ਸੀਗਾ ਜੰਗਲਾਤ ਦਾ ਤੇ ਉਹ ਜੰਗਲੇ ਵੱਢ ਕੇ ਖਾ ਗਿਆ। ਹਾਂਜੀ, ਹੈ ਨਾ। ਤੇ ਉਹ ਕੰਮ ਇੱਥੇ ਹੁੰਦਾ ਰਿਹਾ ਕਿ ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਕਿ ਇਹ ਸਾਡੀਆਂ ਜ਼ਮੀਨਾਂ ਛਡਾਉਣਗੇ, ਉਹ ਤਾਂ ਹਿੱਸੇ ਵੱਧ ਲੈਣ। ਉਹ ਦੁੱਧ ਵਾਲੀ ਕਹਾਣੀ ਹੈ ਨਾ, ਕਿ ਉਹ ਕਹਿੰਦਾ ਵੀ ਕਿ ਬੰਦੇ ਨੂੰ ਸ਼ੱਕ ਹੋ ਜਾਂਦਾ ਕਿ ਮੇਰਾ ਜਿਹੜਾ ਦੁੱਧ ਦੇ ਕੇ ਜਾਂਦਾ ਇਹ ਬੰਦਾ ਪਾਣੀ ਮਿਲਾਉਂਦਾ, ਉਹਦੀ ਜਾਂਚ ਤੇ ਇੱਕ ਹੋਰ ਬੰਦਾ ਰੱਖ ਦਿੰਦਾ। ਉਹ ਕਹਿੰਦਾ ਵੀ ਮੇਰਾ ਹਿੱਸਾ ਰੱਖ ਲਓ, ਕਹਿੰਦਾ ਕੋਈ ਨਾ ਪਾਣੀ ਹੋਰ ਵਧਾ ਦਿੰਦੇ ਆ। ਉਹਦੀ ਇਨਕੁਆਇਰੀ ਦੇ ਲਈ ਇੱਕ ਤੀਆ ਬੰਦਾ ਰੱਖ ਲਿਆ, ਤੇ ਉਹ ਤੀਆ ਬੰਦਾ ਕਹਿੰਦਾ ਵੀ ਮੇਰਾ ਹਿੱਸਾ ਪਾ। ਉਹ ਪਾਣੀ, ਉਹ ਦੁੱਧ ਜਮਾ ਹੀ ਪਾਣੀ ਬਣ ਲੱਗਾ। ਉਹ ਕਹਿੰਦਾ ਇਹਨਾਂ ਨੂੰ ਪਹਿਲਾਂ ਇੱਕੋ ਠੀਕ ਆ। ਸੋ ਇਸ ਲਈ ਕਿਤੇ ਇਹ ਤਾਂ ਨਹੀਂ ਕਿ ਪਹਿਲੀਆਂ ਸਰਕਾਰਾਂ 'ਚ ਵੀ ਕੁਛ ਹੁੰਦਾ ਸੀ, ਉਦੋਂ ਅਗਲੀਆਂ 'ਚ ਵੀ ਹੋਣ ਲੱਗ ਗਿਆ, ਤੇ ਹੁਣ ਵੀ ਐਨਆਰਆਈਆਂ ਲਈ ਬਦਲਿਆ ਕੁਛ ਨਹੀਂਗਾ। ਬਿਲਕੁਲ। ਪਹਿਲਾਂ ਬੰਦੇ ਆਪਣੇ ਪਾਲੇ ਹੋਏ ਗੁੰਡਿਆਂ ਰਾਹੀਂ ਕਬਜ਼ੇ ਕਰਾਉਂਦੇ ਸੀ, ਫਿਰ ਦੌਰ ਆਇਆ ਕਿ ਪੁਲਿਸ ਰਾਹੀਂ ਕਬਜ਼ੇ ਕਰਵਾ ਲਓ, ਹੈ ਨਾ। ਤੇ ਹੁਣ ਅਗਲੇ ਕਹਿੰਦੇ ਸਿੱਧੇ ਆਪ ਹੀ ਕਬਜ਼ੇ ਕਰ ਲਓ। ਬਦਲਾ ਆ ਗਿਆ ਨਾ, ਬਦਲਾ ਆ ਗਿਆ। ਸੋ ਕੀ ਇਹ ਬਦਲਾਅ ਦੀ ਨੀਤੀ ਹੈ ਕਿ ਐਮਐਲਏ ਵੀ ਹੁਣ ਕਬਜ਼ੇ ਕਰਨਗੇ ਸਿੱਧੇ? ਸੋ ਜੇਕਰ ਇਹ ਖਬਰ ਸਹੀ ਆ, ਜੇਕਰ ਉਹ ਦੋਸ਼ ਸਹੀ ਨੇ, ਤਾਂ ਕੀ ਅਰਵਿੰਦ ਕੇਜਰੀਵਾਲ ਤੇ ਕੀ ਹੁਣ ਭਗਵੰਤ ਮਾਨ ਇਹ ਮਿਸਾਲ ਕਾਇਮ ਕਰਨਗੇ? ਪਹਿਲਿਆਂ ਨੂੰ ਹਟਾ ਕੇ, ਸਰਾਰੀ ਨੂੰ ਹਟਾ ਕੇ, ਅਜੇ ਤੱਕ ਉਹਦੇ ਪਰ ਕੋਈ ਕਾਰਵਾਈ ਨਹੀਂ ਹੋਈ ਜੀ। ਵਿਜੇ ਸਿੰਗਲਾ ਬਾਰੇ ਕਹਿ ਕੇ ਉਹਦੇ ਪਰ ਕੁਝ ਸਾਬਤ ਨਹੀਂ ਕਰ ਸਕੇ। ਸੋ ਇਸ ਲਈ ਇੱਥੇ ਲੋਕਾਂ ਨੂੰ ਲੱਗਦਾ ਕਿ ਹੋਣਾ ਕੀ ਹੈ, ਕੋਈ ਗੱਲ ਨਹੀਂ, ਕਟਾਰੂ ਚੱਕ ਵੀ ਤਾਂ ਵਿੱਚੇ ਫਿਰੀ ਜਾਂਦਾ, ਬੀਬੀ ਮਾਣੂਕੇ ਵੀ ਫਿਰੀ ਜਾਊਗੀ ਜੀ। ਬਿਲਕੁਲ। ਸੋ ਜੇਕਰ ਇਹ ਮਾਮਲਾ ਸਹੀ ਹੈ ਤਾਂ ਤੁਰੰਤ ਉਹਦੀ ਕੀ ਪੰਜਾਬ ਦੇ ਵਿਧਾਨ ਸਭਾ ਸਪੀਕਰ ਉਹਦੀ ਮੈਂਬਰੀ ਖਾਰਜ ਕਰਨਗੇ ਵਿਧਾਨ ਸਭਾ ਦੀ? ਹਾਂਜੀ, ਬਿਲਕੁਲ। ਤੇ ਹੁਣ ਬੀਬੀ ਜਾਂ ਜਾਂਚ ਹੋ ਜਾਵੇ। ਹੁਣ ਐਸਐਸਪੀ ਨੂੰ, ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਨੂੰ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ, ਤਿੰਨਾਂ ਨੂੰ ਸ਼ਿਕਾਇਤ ਭੇਜੀ ਹੈ ਜੀ ਉਹਨਾਂ ਨੇ। ਤੇ ਹੁਣ ਜਾਂਚ ਹੋਊਗੀ, ਕੌਣ ਜਾਂਚ ਕਰੂ? ਅਗਲੀ ਕਹਿੰਦੀ ਸਰਕਾਰ ਸਾਡੀ ਆ, ਪੁਲਿਸ ਸਾਡੀ ਆ, ਹੈ ਨਾ। ਜੇ ਅਮਰਜੀਤ ਦੀ ਗੱਲ ਸੁਣੀਏ, ਤੇ ਜੇ ਬੀਬੀ ਮਾਣੂਕੇ ਦੀ ਸੁਣੀਏ, ਉਹ ਕਹਿੰਦੀ ਭਾਈ ਕਿਰਾਏ ਦੀ ਕੋਠੀ ਲਈ ਸੀ, ਹੈ ਨਾ, ਮੈਂ ਤਾਂ ਨਵੇਂ ਕਲੇਸ਼ ਪਾਤੀ, ਵਿਰੋਧੀ ਮੇਰੇ ਖਿਲਾਫ ਪ੍ਰਚਾਰ ਕਰਾ ਰਹੇ ਨੇ, ਮੇਰੇ ਤੇ ਝੂਠੇ ਦੋਸ਼ ਲਾ ਰਹੇ ਨੇ। ਸਾਬਤ ਹੋ ਜਾਵੇ ਕਿਹਦੀ, ਆਪਾਂ ਚਾਬੀਆਂ ਨੂੰ ਸੌਂਪ ਦਾਂਗੇ, ਅਸੀਂ ਕੀ ਲੈਣਾ। ਹੁਣ ਇਹ ਕਿਰਾਏ ਦੀ ਆ ਜਾਂ ਕਬਜ਼ਾਏ ਦੀ ਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਜੀ।